ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਦੀਪ ਸਿੱਧੂ ਦੇ ਭਰਾ ਵੱਲੋਂ ਚਲਾਏ ਪੈਦਲ ਮਾਰਚ ਵਿੱਚ ਕੀਤੀ ਗਈ ਸ਼ਮੂਲੀਅਤ। ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਭਲਕੇ ਅੰਮ੍ਰਿਤਸਰ ਵਿਖੇ ਕੀਤੀ ਜਾਵੇਗੀ ਕਾਨਫਰੰਸ। ਮਮਦਾਨੀ ਵੱਲੋਂ ਪ੍ਰਵਾਸੀਆਂ ਨੂੰ ਸੁਰੱਖਿਆ ਦਾ ਭਰੋਸਾ। हिंदुस्तान की गौरमेंट ने उन्होंने बड़े गलत तरीके ਨਾਲ पेश करके सानू अतवादी वखवादी कह के पूरे देश की जनता नू साडे प्रति नफरत पैदा करके उन्होंने साडा जिहड़ा आनंदपुर का मता सी वाद घरां दा मता सी नू उल्टा रूप दे के जो भंडिया बदनाम किया। ਇਹਦੇ 'ਚ कोई इदां दी कोई गल नहीं सी अतवाद वाली वखवाद वाली, पर ये मेरे ख्याल सरकारां जिहड़ियां कि चाहुंदियां नहीं कि ਜਿਹੜੇ ਲੋਕਾਂ ਦੇ ਹੱਕ ਲੋਕਾਂ ਤੱਕ ਪਹੁੰਚਦੇ ਹੋਣ। ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਵੱਲੋਂ ਅੱਜ ਸ਼ਹੀਦ ਭਾਈ ਦੀਪ ਸਿੱਧੂ ਦੇ ਭਰਾ ਭਾਈ ਮਨਦੀਪ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਹੱਕਾਂ ਲਈ ਚਲਾਏ ਪੈਦਲ ਮਾਰਚ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਵਾਰ-ਵਾਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕੇਵਲ ਸੰਸਦ ਵਿੱਚ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਰੱਖਣ ਲਈ ਮੰਗੀ ਜਾ ਰਹੀ ਪੈਰੋਲ ਦਾ ਵਿਰੋਧ ਕਰਨਾ ਇਹ ਸਾਬਿਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਹਲਕਾ ਖਡੂਰ ਸਾਹਿਬ ਦੇ ਲੋਕਾਂ ਨਾਲ ਸਿਆਸੀ ਬਦਲਾਖੋਰੀ ਤੇ ਉਤਰੀ ਹੋਈ ਹੈ। ਫੰਡ ਤੋਂ ਸਹੂਲਤਾਂ ਲੈਣਾ ਹਲਕੇ ਦੇ ਲੋਕਾਂ ਦਾ ਅਧਿਕਾਰ ਹੁੰਦਾ ਹੈ ਅਤੇ ਆਪਣੇ ਹਲਕੇ ਦੇ ਲੋਕਾਂ ਦੀਆਂ ਖੇਤਰ ਦੀਆਂ ਮੁਸ਼ਕਲਾਂ ਨੂੰ ਸੰਸਦ ਵਿੱਚ ਰੱਖਣਾ ਅਤੇ ਉਹਨਾਂ ਨੂੰ ਸਮੇਂ ਸਿਰ ਹੱਲ ਕਰਵਾਉਣ ਲਈ ਯਤਨਸ਼ੀਲ ਹੋਣਾ ਹਰ ਐਮਪੀ ਦਾ ਫਰਜ਼ ਹੁੰਦਾ ਹੈ। ਪਰ ਪੰਜਾਬ ਸਰਕਾਰ ਆਪਣੀ ਕੋਝੀ ਰਾਜਨੀਤੀ ਦਾ ਮੁਜ਼ਾਹਰਾ ਕਰਦੇ ਹੋਏ ਹਲਕੇ ਦੇ ਲੋਕਾਂ ਦੇ ਅਧਿਕਾਰਾਂ ਦਾ ਹਨਨ ਕਰ ਰਹੀ ਹੈ। ਉਹਨਾਂ ਨੂੰ ਮਿਲ ਸਕਣ ਵਾਲੀਆਂ ਸੰਭਾਵੀ ਸਹੂਲਤਾਂ ਤੋਂ ਮਹਿਰੂਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਘਬਰਾਹਟ ਅਤੇ ਸਿਆਸੀ ਬਦਲਾਖੋਰੀ ਵਿੱਚ ਗਲਤਾਨ ਹੋਈ ਪੰਜਾਬ ਸਰਕਾਰ ਕਈ ਕੋਝੇ ਹਥਕੰਡੇ ਵੀ ਅਪਣਾ ਰਹੀ ਹੈ, ਜਿਸ ਵਿੱਚ ਇੱਕ ਲੋਕ ਸਭਾ ਹਲਕੇ ਦੇ ਵੱਡੇ ਬਹੁਮਤ ਨਾਲ ਜੇਤੂ ਰਹੇ ਨੁਮਾਇੰਦੇ ਤੇ ਤਰ੍ਹਾਂ ਦੇ ਬਹਾਨੇ ਬਣਾ ਕੇ ਵਾਰ-ਵਾਰ ਕਾਲੇ ਕਾਨੂੰਨਾਂ ਦੀ ਮਿਆਦ ਵਧਾ ਕੇ ਪੰਜਾਬ ਤੋਂ ਕਈ ਹਜ਼ਾਰ ਕਿਲੋਮੀਟਰ ਦੂਰ ਰੱਖਣਾ, ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਦਿਖਾ ਕੇ ਕਾਨੂੰਨੀ ਪ੍ਰਕਿਰਿਆ ਵਿੱਚ ਉਲਝਾਉਣਾ ਸ਼ਾਮਿਲ ਹੈ। ਇਹ ਇਲਾਕਾ ਆਨੰਦਪੁਰ ਸਾਹਿਬ ਦਾ ਜਿਹੜਾ ਹੈ, ਇੱਥੇ ਚੱਪੇ ਤੇ ਗੁਰੂ ਸਾਹਿਬਾਂ ਦੇ ਚਰਨ ਪਏ ਆ, ਬਹੁਤ ਪਵਿੱਤਰ ਇਹ ਧਰਤੀ ਆ। ਇੱਥੇ ਆਪਾਂ ਸਾਰੇ ਜਾਣੇ ਅੱਜ ਇੱਕ ਚੰਗੇ ਮਨੋਰਥ ਨੂੰ ਲੈ ਕੇ ਕੌਮ ਦੀਆਂ ਜਿਹੜੀਆਂ ਮੁਸ਼ਕਲਾਂ ਅਸੀਂ ਵੱਖ-ਵੱਖ ਤਰ੍ਹਾਂ ਦੇ, ਜਿੱਦਾਂ ਪਹਿਲਾਂ ਦੱਸਿਆ ਗਿਆ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਜਿਹੜਾ ਵਾ ਉਹ ਇੱਕੋ ਹੀ ਆਨੰਦਪੁਰ ਸਾਹਿਬ ਦਾ ਮਤਾ, ਜਿੱਥੇ ਰਾਜ ਨੂੰ ਵੱਧ ਅਧਿਕਾਰ ਮਿਲਣਗੇ ਤੇ ਜਿਹੜੇ ਫੈਸਲਿਆਂ ਵਾਸਤੇ ਅਸੀਂ ਵੱਖ-ਵੱਖ ਲੜਾਈਆਂ ਲੜ ਰਹੇ ਹਾਂ, ਤਰਲੇ ਮਿੰਨਤਾਂ ਕਰ ਰਹੇ ਆ, ਸਾਡੀ ਕੌਮ ਮੋਰਚੇ ਲਾ ਰਹੀ ਆ, ਤੇ ਉਹਨਾਂ ਦਾ ਇਹ ਹੱਲ ਹੈ ਕਿ ਉਹਨਾਂ ਕੋਲ ਆਪਣੇ ਕੋਲ ਪਾਵਰ ਹੋਊਗੀ, ਉਹ ਆਪ ਇਹ ਸਾਰੇ ਫੈਸਲੇ MSP ਦੇ, ਬੰਦੀ ਸਿੰਘਾਂ ਦੇ, ਜੋ ਵੀ ਸਾਡੇ ਧਾਰਮਿਕ ਸਮਾਜਿਕ ਆਰਥਿਕ ਆ, ਉਹ ਆਪ ਲੈ ਸਕਣਗੇ। ਉਹਦੇ ਵਾਸਤੇ ਜਿਹੜੀ ਸਾਡੀ ਕੌਮ ਨੇ, ਜਿੱਦਾਂ ਦੱਸਿਆ ਗਿਆ ਕਿ 72-73 ਤੋਂ ਇਹ ਮਤਾ ਲੈ ਕੇ ਆਈ ਸਾਡੀ ਕੌਮ, ਉਹਨੂੰ ਬੜਾ ਹਿੰਦੁਸਤਾਨ ਦੀ ਗੌਰਮੈਂਟ ਨੇ ਉਹਨੂੰ ਬੜੇ ਗਲਤ ਤਰੀਕੇ ਨਾਲ ਪੇਸ਼ ਕਰਕੇ ਸਾਨੂੰ ਅਤਵਾਦੀ ਵਖਵਾਦੀ ਕਹਿ ਕੇ ਪੂਰੇ ਦੇਸ਼ ਦੀ ਜਨਤਾ ਨੂੰ ਸਾਡੇ ਪ੍ਰਤੀ ਨਫ਼ਰਤ ਪੈਦਾ ਕਰਕੇ ਉਹਨਾਂ ਨੇ ਸਾਡਾ ਜਿਹੜਾ ਆਨੰਦਪੁਰ ਦਾ ਮਤਾ ਸੀ, ਵਾਦ ਘਰਾਂ ਦਾ ਮਤਾ ਸੀ, ਨੂੰ ਉਲਟਾ ਰੂਪ ਦੇ ਕੇ ਜੋ ਭੰਡਿਆ ਬਦਨਾਮ ਕੀਤਾ। ਤੇ ਪਰ ਮੇਰਾ ਖਿਆਲ ਹੈ ਕਿ ਇਹਦੇ 'ਚ ਕੋਈ ਇਦਾਂ ਦੀ ਕੋਈ ਗੱਲ ਨਹੀਂ ਸੀ ਅਤਵਾਦ ਵਾਲੀ ਵਖਵਾਦ ਵਾਲੀ, ਪਰ ਇਹ ਮੇਰੇ ਖਿਆਲ ਸਰਕਾਰਾਂ ਜਿਹੜੀਆਂ ਕਿ ਚਾਹੁੰਦੀਆਂ ਨਹੀਂ ਕਿ ਜਿਹੜੇ ਲੋਕਾਂ ਦੇ ਹੱਕ ਲੋਕਾਂ ਤੱਕ ਪਹੁੰਚਦੇ ਹੋਣ। ਤੇ ਇਹਦੇ ਵਾਸਤੇ ਮੈਂ ਸੋਚਦਾ ਕਿ ਬੜੇ ਲੰਮੇ ਇਹਦੇ ਵਾਸਤੇ ਲੜਾਈ ਵੀ ਬੜੀ ਹੋਈ। ਉਦੋਂ ਬਾਅਦ 'ਚ ਦੇਖੋ ਕਿ ਇਹ ਸਾਡੀਆਂ ਜਿਹਨੂੰ ਆਪਣੇ ਆਪ ਨੂੰ ਅਖੌਤੀ ਪੰਥਕ ਜਿਹੜੀਆਂ ਸਰਕਾਰਾਂ ਵੀ ਆਈਆਂ ਤੇ ਉਹਨਾਂ ਨੇ ਇਹਦਾ ਭੋਗ ਹੀ ਪਾ ਦਿੱਤਾ, ਇਹਦੀ ਗੱਲ ਹੀ ਕਰਨੀ ਛੱਡ ਦਿੱਤੀ। ਜਿਹੜੇ ਸਾਡੇ ਕੋਲ ਉਸ ਟਾਈਮ 'ਤੇ ਅਧਿਕਾਰ ਸੀ, ਅਸੀਂ ਵੱਧ ਘਰਾਂ ਦੀ ਲੜਾਈ ਲੜਦੇ, ਆਪਣੇ ਅਧਿਕਾਰ ਵੀ ਛੱਡੀ ਗਏ। ਸਾਡੇ ਕੋਲ BBMB ਦਾ ਹੋਰ ਜਿਹੜੇ ਅਧਿਕਾਰ ਸੀ, ਚੰਡੀਗੜ੍ਹ ਦੀ ਰਾਜਧਾਨੀ ਦਾ, ਉਹ ਮੁੱਦੇ ਖਤਮ ਕਰਕੇ ਉਹਨਾਂ ਨੇ ਖਾਲੀ ਇੱਕ ਆਪਣਾ ਰਾਜ ਕਰਨ ਦਾ ਸੁਪਨਾ ਜਿਹੜਾ ਉਹਨੂੰ ਪੂਰਾ ਕਰਦੇ ਰਹੇ। ਉਹਨਾਂ ਕੌਮ ਦੀ, ਪੰਥ ਦੀ, ਪੰਜਾਬ ਦੀ ਕੋਈ ਗੱਲ ਕਰਨੀ ਸਾਰੀਆਂ ਜਿਹੜੀਆਂ ਉਹ ਪਿੱਛੇ ਛੱਡ ਦਿੱਤੀਆਂ। ਤੇ ਇਹ ਮੇਰਾ ਖਿਆਲ ਹੈ ਕਿ ਬਹੁਤ ਵਧੀਆ ਉਪਰਾਲਾ ਕਿ ਦੁਬਾਰਾ ਤੋਂ ਇਹ ਗੱਲ ਨੂੰ ਸ਼ੁਰੂ ਕੀਤਾ ਜਾਵੇ ਤੇ ਇਹਦੇ 'ਚ ਹੀ ਸਾਰੀਆਂ ਸਾਡੀਆਂ ਸਮੱਸਿਆ ਹੱਲ ਹੋ ਸਕਦੀਆਂ। ਤੇ ਜੇ ਅਸੀਂ ਵੱਖ-ਵੱਖ ਲੜਾਈਆਂ ਲੜਨੋਂ ਇਹ ਆਨੰਦਪੁਰ ਦੇ ਮਤੇ ਤੇ ਲੜਾਈ ਲੜੀਏ, ਇਹਨੂੰ ਲਾਗੂ ਕਰਵਾਈਏ, ਤੇ ਮੇਰਾ ਖਿਆਲ ਹੈ ਕਿ ਸਾਡੇ ਸਾਰੇ ਮਸਲੇ ਹੱਲ ਹੋ ਸਕਣਗੇ। ਇਹ ਮੇਰਾ ਖਿਆਲ ਹੈ ਕਿ ਅਸੀਂ ਸੋਚਦੇ ਹਾਂ ਕਿ ਦੀਪ ਸਿੱਧੂ ਨੇ ਜਿਹੜੀ ਨੌਜਵਾਨੀ 'ਚ ਜਾਂ ਕਿਸਾਨੀ ਅੰਦੋਲਨ 'ਚੋਂ ਜੋ ਉਹਨਾਂ ਦਾ ਰੋਲ ਰਿਹਾ, ਉਦੋਂ ਬਾਅਦ 'ਚ ਬਹੁਤ ਵੱਡੀ ਜਿਹੜੀ ਜਾਗਰਤੀ ਆਈ ਨੌਜਵਾਨੀ 'ਚ, ਤੇ ਉਹਨੂੰ ਆਪਾਂ ਅੱਗੇ ਵਧਾਈਏ, ਉਹਨੂੰ ਅੱਗੇ ਲੈ ਕੇ ਜਾਈਏ। ਤੇ ਜੋ ਸਾਡੇ ਨਾਲ ਧੱਕੇ ਹੋ ਰਹੇ ਆ
ਤੇ ਉਹਨਾਂ ਦਾ ਸਾਰੇ ਜਣੇ ਰਲ ਕੇ ਜਵਾਬ ਦਈਏ। ਮੇਰਾ ਖਿਆਲ ਹੈ ਕਿ ਸਾਡੇ ਸਾਰੀਆਂ ਧਿਰਾਂ ਨੂੰ ਸੋਚਣਾ ਪਊਗਾ। ਤੇ 10 ਦਸੰਬਰ ਨੂੰ ਪੂਰੀ ਦੁਨੀਆ UN ਚਾਰਟਰ ਅਨੁਸਾਰ ਜਿਹੜਾ ਕਿ 10 ਦਸੰਬਰ 1948 ਨੂੰ ਅਡਾਪਟ ਕੀਤਾ ਗਿਆ ਸੀ, ਉਸ ਅਨੁਸਾਰ ਮਨੁੱਖੀ ਅਧਿਕਾਰ ਦਿਨ ਮਨਾਉਂਦਾ ਹੈ। ਸੋ ਅਸੀਂ ਦਲ ਖਾਲਸਾ ਵੱਲੋਂ ਸਮਝਿਆ ਕਿ ਜਿਸ ਗੁਰੂ ਸਾਹਿਬਾਨ ਨੇ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਦਿੱਤੀ ਹੈ, ਜਿਹੜਾ ਦਿਨ ਦੁਨੀਆ ਮਨਾਉਂਦੀ ਹੈ, ਉਸ ਦਿਨ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਕਾਨਫਰੰਸ ਕਰੀਏ। ਅਜੋਕੇ ਸਮੇਂ ਦੇ ਵਿੱਚ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਪ੍ਰਤੀਕ ਦੇ ਵਿੱਚ ਜੋ ਇਸ ਵੇਲੇ ਇਸ ਖਿੱਤੇ ਦੇ ਵਿੱਚ ਲੋਕਾਂ ਦੀ ਦਸ਼ਾ ਹੈ, ਸਥਿਤੀ ਹੈ, ਉਸ ਨੂੰ ਬਿਆਨ ਕਰੀਏ। ਸਿੰਘ ਜਥੇਬੰਦੀ ਦਲ ਖਾਲਸਾ ਵੱਲੋਂ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮਨਾਉਣ ਲਈ ਭਲਕੇ 10 ਦਸੰਬਰ ਨੂੰ ਅੰਮ੍ਰਿਤਸਰ ਦੇ ਗੁਰਦੁਆਰਾ ਰਣਜੀਤ ਐਵਨਿਊ ਵਿਖੇ ਕਾਨਫਰੰਸ ਕੀਤੀ ਜਾਵੇਗੀ। ਜਥੇਬੰਦੀ ਵੱਲੋਂ ਹਮਖਿਆਲੀ ਜਥੇਬੰਦੀਆਂ, ਸ਼ਖਸੀਅਤਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਸੱਦਾ ਦਿੱਤਾ ਗਿਆ ਹੈ। ਦਲ ਖਾਲਸਾ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕ ਖਤਰਨਾਕ ਸਮੇਂ ਵਿੱਚੋਂ ਲੰਘ ਰਹੇ ਹਨ। ਸਰਕਾਰੀ ਸ਼ਹਿ ਪ੍ਰਾਪਤ ਜਨਸੰਖਿਆ ਵਿੱਚ ਬਦਲਾਅ, ਦਰਿਆਈ ਪਾਣੀਆਂ ਦੀ ਲੁੱਟ, ਰਾਜਸੀ ਕਾਰਜਕਰਤਾਵਾਂ ਦੀਆਂ ਲੰਮੀਆਂ ਨਜ਼ਰਬੰਦੀਆਂ ਅਤੇ ਹਿਰਾਸਤੀ ਮੌਤਾਂ, ਫਰਜ਼ੀ ਮੁਕਾਬਲੇ, ਗੈਰ ਨਿਆਇਕ ਹਿਰਾਸਤਾਂ ਨੇ ਪੰਜਾਬ ਦੀ ਅੰਦਰੂਨੀ ਖੁਦਮੁਖਤਿਆਰੀ ਨੂੰ ਕਮਜ਼ੋਰ ਕੀਤਾ ਹੈ ਅਤੇ ਹੱਕ ਸੱਚ ਦੀਆਂ ਆਵਾਜ਼ਾਂ ਨੂੰ ਕੁਚਲਿਆ ਹੈ। ਇਸ ਕਾਨਫਰੰਸ ਦੌਰਾਨ ਕਸ਼ਮੀਰ ਤੋਂ ਲੈ ਕੇ ਪੰਜਾਬ ਅਤੇ ਦਿੱਲੀ ਤੱਕ ਜ਼ਮੀਰ ਦੇ ਕੈਦੀਆਂ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਜਾਂ ਬਿਨਾਂ ਕਿਸੇ ਟਰਾਇਲ ਦੇ ਸ਼ੁਰੂ ਹੋਣ ਦੇ ਨਜ਼ਰਬੰਦ ਹਨ, ਉਹਨਾਂ ਦਾ ਮੁੱਦਾ ਉਜਾਗਰ ਕੀਤਾ ਜਾਵੇਗਾ। ਦਲ ਖਾਲਸਾ ਆਗੂਆਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦਾ ਲਗਾਤਾਰ ਫੌਜੀਕਰਨ ਪੰਜਾਬ ਨੂੰ ਨਿਯੰਤਰਿਤ ਅਸੁਰੱਖਿਆ ਅਤੇ ਜੰਗ ਦੇ ਇੱਕ ਥੀਏਟਰ ਵਿੱਚ ਬਦਲ ਚੁੱਕਿਆ ਹੈ, ਜੋ ਭਵਿੱਖ ਵਿੱਚ ਤਬਾਹੀ ਦਾ ਸਬੱਬ ਬਣ ਸਕਦਾ ਹੈ। ਅੱਜ 350 ਸਾਲਾਂ ਬਾਅਦ ਉਸੇ ਕਸ਼ਮੀਰ ਦੇ ਵਿੱਚ ਮੁਸਲਮਾਨ ਮਜ਼ਲੂਮ ਹਨ ਤੇ ਜਿਹੜੇ ਜ਼ਾਲਮ ਹਨ ਉਹ ਹਿੰਦੁਤਵ ਸਲਤਨਤ ਹੈ, ਹਿੰਦੁਤਵ ਹੁਕੂਮਤ ਹੈ, ਕਿਉਂਕਿ ਉਹਨਾਂ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਦੀ ਹੋਈ ਹੈ। ਤੇ 10 ਦਸੰਬਰ ਨੂੰ ਪੂਰੀ ਦੁਨੀਆ UN ਚਾਰਟਰ ਅਨੁਸਾਰ ਜਿਹੜਾ ਕਿ 10 ਦਸੰਬਰ 1948 ਨੂੰ ਅਡਾਪਟ ਕੀਤਾ ਗਿਆ ਸੀ, ਉਸ ਅਨੁਸਾਰ ਮਨੁੱਖੀ ਅਧਿਕਾਰ ਦਿਨ ਮਨਾਉਂਦਾ ਹੈ। ਸੋ ਅਸੀਂ ਦਲ ਖਾਲਸਾ ਵੱਲੋਂ ਸਮਝਿਆ ਕਿ ਜਿਸ ਗੁਰੂ ਸਾਹਿਬਾਨ ਨੇ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਦਿੱਤੀ ਹੈ, ਜਿਹੜਾ ਦਿਨ ਦੁਨੀਆ ਮਨਾਉਂਦੀ ਹੈ, ਉਸ ਦਿਨ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਕਾਨਫਰੰਸ ਕਰੀਏ। ਔਰ ਉਸ ਕਾਨਫਰੰਸ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਪ੍ਰਤੀਕ ਦੇ ਵਿੱਚ ਜੋ ਇਸ ਵੇਲੇ ਇਸ ਖਿੱਤੇ ਦੇ ਵਿੱਚ ਲੋਕਾਂ ਦੀ ਦਸ਼ਾ ਹੈ, ਸਥਿਤੀ ਹੈ, ਉਸ ਨੂੰ ਬਿਆਨ ਕਰੀਏ। ਉਸ ਵੇਲੇ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਮਜ਼ਲੂਮ ਕਸ਼ਮੀਰੀ ਪੰਡਤ ਸੀ ਤੇ ਜ਼ਾਲਮ ਮੁਗਲ ਸੀਗੇ। ਅੱਜ ਬਿਲਕੁਲ ਉਸ ਦੇ ਉਲਟ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਜ਼ਾਲਮ ਜਿਹੜੇ ਨੇ ਹਿੰਦੁਤਵ ਸਲਤਨਤ ਹੈ, ਹਿੰਦੂ ਧਰਮ ਦੇ ਜਿਹੜੇ ਪੈਰੋਕਾਰ ਨੇ ਅੱਜ ਉਹ ਹੁਕਮਰਾਨ ਬਣੇ ਬੈਠੇ ਨੇ ਇਸ ਦੇਸ਼ ਦੇ। ਅੱਜ ਉੱਥੇ ਮੁਸਲਮਾਨ ਜਿਹੜਾ ਉਹ ਮਜ਼ਲੂਮ ਹੈ। ਸੋ ਅਸੀਂ ਉਹਨਾਂ ਦੀ ਆਵਾਜ਼ ਵੀ ਬਣਨ ਜਾ ਰਹੇ ਹਾਂ। ਜੋ ਜ਼ਾਤੀਆਂ ਉਹਨਾਂ ਦੇ ਨਾਲ ਹੋ ਰਹੀਆਂ ਨੇ, ਜੋ ਵਤੀਕੀਆਂ ਉਹਨਾਂ ਦੇ ਰਾਜਨੀਤਿਕ ਕੈਦੀਆਂ ਦੇ ਨਾਲ ਹੋ ਰਹੀਆਂ ਨੇ, ਅਸੀਂ ਉਹਨਾਂ ਦੀ ਆਵਾਜ਼ ਵੀ ਬਣਾ। ਆਪਣੇ ਗੁਰੂ ਸਾਹਿਬਾਨ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੀ ਹੈ ਕਿ ਜਿਹੜਾ ਸੰਦੇਸ਼, ਜਿਹੜਾ ਫਲਸਫਾ, ਜਿਹੜਾ ਵਿਚਾਰਧਾਰਾ ਉਹਨਾਂ ਨੇ ਸਾਨੂੰ ਦਿੱਤਾ, ਅਸੀਂ ਉਹਦੇ ਤੇ ਕਾਇਮ ਰਹੀਏ ਤੇ ਦੁਨੀਆ ਨੂੰ ਦਸੀਏ। UN ਨੇ 77 ਵਰੇ ਪਹਿਲਾਂ ਮਨੁੱਖੀ ਅਧਿਕਾਰ ਚਾਰਟਰ ਦਿੱਤਾ ਹੈ। 1765 ਦੇ ਵਿੱਚ ਫ੍ਰੈਂਚ ਫਿਲਾਸਫਰ ਹੋਇਆ ਵੋਲਟੇਰ, ਉਹਨੇ ਵੀ ਇਸੇ ਸਥਾਨ ਦੇ ਉੱਤੇ ਪਹਿਰਾ ਦਿੰਦੇ ਹੋਏ ਆਪਣਾ ਜੀਵਨ ਦਿੱਤਾ ਸੀ। ਬਟ ਤੁਸੀਂ ਦੇਖੋ ਕਿ UN ਨੇ 78 ਵਰੇ ਪਹਿਲਾਂ ਦਿੱਤਾ, ਵੋਲਟੇਰ ਨੇ 1763 ਦੇ ਵਿੱਚ ਇਹ ਗੱਲ ਕਹੀ ਹੈ, ਪਰ 350 ਸਾਲ ਪਹਿਲਾਂ 9ਵੇਂ ਪਾਤਸ਼ਾਹ ਨੇ ਇਹ ਵਿਚਾਰਧਾਰਾ, ਸਿਧਾਂਤ, ਸੰਦੇਸ਼ ਦੇ ਕੇ, ਆਪਣੀ ਸ਼ਹਾਦਤ ਦੇ ਕੇ ਦੁਨੀਆ ਨੂੰ ਇਹ ਦੱਸਿਆ ਕਿ ਕਿਵੇਂ
ਜਿਸ ਧਰਮ ਜਿਸ ਅਕੀਦੇ ਦੇ ਵਿੱਚ ਤੁਹਾਡਾ ਵਿਸ਼ਵਾਸ ਨਹੀਂ ਵੀ ਹੈ, ਤੁਸੀਂ ਉਸ ਲਈ ਵੀ ਕਿ ਉਹਨਾਂ ਨੂੰ ਉਹਨਾਂ ਦੇ ਅਕੀਦੇ ਅਨੁਸਾਰ ਜੀਵਨ ਜਿਉਣ ਦਾ ਹੱਕ ਮਿਲੇ, ਤੁਸੀਂ ਆਪਣੀ ਸ਼ਹਾਦਤ ਦਿਓ। ਤਾਂ ਗੁਰੂ ਸਾਹਿਬ ਨੇ ਦੀ ਸ਼ਹਾਦਤ ਬੇਮਿਸਾਲ। ਅੱਜ ਦੇ ਜਿਹੜੇ ਸਾਡੇ ਮੌਜੂਦਾ ਹਾਲਾਤ ਨੇ, ਉਸ ਸੰਬੰਧ ਦੇ ਵਿੱਚ ਖਾਸ ਤੌਰ ਤੇ ਜਿਹੜੇ ਸਾਡੇ ਰਾਜਨੀਤਿਕ ਕੈਦੀ ਨੇ, ਜੋ ਉਹਨਾਂ ਦੀ ਮਨੁੱਖੀ ਅਧਿਕਾਰਾਂ ਦੀ ਅਣਦੇਖੀ, ਬੇਕਦਰੀ ਹੋ ਰਹੀ ਹੈ। ਯੂਨਾਈਟਿਡ ਨੇਸ਼ਨਸ ਨੇ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਹਰ ਖਿੱਤੇ ਦੇ ਲੋਕਾਂ ਨੂੰ ਸਵੈ ਨਿਰਣੇ ਦਾ ਹੱਕ ਦਿੱਤਾ ਹੈ। ਤੇ ਮੇਰੇ ਕੋਲ UN ਦਾ ਚਾਰਟਰ ਵੀ ਪਿਆ ਤੇ ਇਹਦੇ ਵਿੱਚ ਵੀ ਬੜਾ ਕਲੀਅਰਲੀ ਇੱਕ ਜਗ੍ਹਾ ਤੇ ਲਿਖਿਆ ਹੈ, ਵਾਟ ਆਰ ਹਿਊਮਨ ਰਾਈਟਸ ਦੇ ਵਿੱਚ ਜਾ ਕੇ ਕਹਿੰਦੇ ਨੇ ਕਿ ਵਾਟ ਇਜ਼ ਸੈਲਫ ਡਿਟਰਮੀਨੇਸ਼ਨ ਐਂਡ ਹਾਊ ਇਜ਼ ਇਟ ਅ ਹਿਊਮਨ ਰਾਈਟ, ਕਿ ਜਿਹੜਾ ਸਵੈ ਨਿਰਣਾ ਹੈ ਨਾ, ਇਹ ਮਨੁੱਖੀ ਹੱਕ ਹੈ। ਤੇ UN ਨੇ ਪਿਛਲੇ ਮਹੀਨੇ ਆਪਣੇ 80 ਸਾਲਾ ਹੋਣ ਦੇ ਮਨਾਏ ਨੇ, ਤੇ ਅਸੀਂ UN ਨੂੰ ਵੀ ਇਹ ਸਵਾਲ ਕਰਨਾ ਹੈ ਇਸ ਵਾਰੀ। UN ਨੇ 80 ਸਾਲ ਆਪਣੇ ਪੂਰੇ ਕੀਤੇ ਨੇ, ਤੇ ਅਸੀਂ ਇਸ ਆਪਣੀ ਕਾਨਫਰੰਸ ਦੇ ਵਿੱਚ 10 ਦਸੰਬਰ ਨੂੰ UN ਦੇ ਫੰਕਸ਼ਨਿੰਗ, ਕਾਰਗੁਜ਼ਾਰੀ ਦਾ ਐਨਾਲਾਈਜ਼ ਕਰਨਾ ਹੈ, ਐਵੈਲੂਏਸ਼ਨ ਕਰਨੀ ਹੈ, ਤੇ ਉਹ ਪੁੱਛਣਾ ਹੈ ਕਿ ਜਿਹੜੇ ਸਵੈ ਨਿਰਣੇ ਦਾ ਹੱਕ UN ਕਿਤਾਬਾਂ ਤੇ ਕਾਗਜ਼ਾਂ ਤੇ ਦੇ ਰਿਹਾ ਹੈ, ਉਸ ਕੋਲ ਕੀ ਮਕੈਨਿਜ਼ਮ ਹੈ ਕਿ ਉਹ ਪੂਰੀ ਦੁਨੀਆ ਦੇ ਲੋਕ ਜਿਹੜੇ ਮੰਗ ਕਰ ਰਹੇ ਨੇ ਇਸ ਦੀ, ਉਹਨਾਂ ਦੇ ਉੱਤੇ ਲਾਗੂ ਕੀਤਾ ਜਾਵੇ, ਉਹਨਾਂ ਨੂੰ ਇਹ ਹੱਕ ਮਿਲੇ ਔਰ ਉਹ ਹੱਕ ਦਾ ਇਸਤੇਮਾਲ ਕਰਕੇ ਆਪਣੀ ਤਕਦੀਰ ਦੇ ਫੈਸਲੇ ਕਰਨ। ਸੋ ਇਹ ਬਹੁਤ ਵੱਡਾ ਇੱਕ ਸਵਾਲ ਹੈ। ਅਜੇ ਤੱਕ UN ਖਾਮੋਸ਼ ਹੈ। ਭਾਰਤ ਨੇ ਇਸ ਹੱਕ ਨੂੰ ਦਰਕਿਨਾਰ ਕੀਤਾ ਹੋਇਆ। ਸੋ ਅਸੀਂ ਜਿਹੜੀ 80 ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ UN ਦੀ, ਉਹ ਵੀ ਸਵਾਲਾਂ ਦੇ ਦਾਇਰੇ ਦੇ ਵਿੱਚ ਖੜਾ ਕਰਾਂਗੇ। 1984 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਪਟੀਸ਼ਨਸ UN ਦੇ ਵਿੱਚ ਅਸੀਂ ਦਾਖਲ ਕਰਾ ਚੁੱਕੇ ਹਾਂ, ਚਾਹੇ ਦਿੱਲੀ ਹੋਵੇ, ਚਾਹੇ ਲੰਡਨ ਹੋਵੇ, ਚਾਹੇ ਓਟਾਵਾ ਹੋਵੇ, ਚਾਹੇ ਮੈਲਬੌਰਨ ਹੋਵੇ, ਤੇ ਚਾਹੇ ਨਿਊਯਾਰਕ ਹੋਵੇ, ਤੇ ਚਾਹੇ ਸਵਿਟਜ਼ਰਲੈਂਡ ਦੇ ਵਿੱਚ ਹੋਵੇ। ਹਰ ਮੁਲਕ ਦਾ ਦਰਵਾਜ਼ਾ ਅਸੀਂ UN ਦਾ ਖੜਕਾ ਚੁੱਕੇ ਹਾਂ। ਸਾਨੂੰ UN ਵੱਲੋਂ ਇਕਨੋਲੇਜਮੈਂਟ ਤੋਂ ਇਲਾਵਾ ਹਾਲੇ ਤੱਕ ਕੋਈ ਜਵਾਬ ਨਹੀਂ ਹੈ ਕਿ UN 80 ਸਾਲਾਂ ਦੇ ਵਿੱਚ ਅੱਜ ਇਰਰੈਲੇਵੈਂਟ ਤਾਂ ਨਹੀਂ ਹੋ ਗਿਆ, ਕਿ ਉਹ ਕੇਵਲ ਇੱਕ ਟੁਥਲੈਸ ਟਾਈਗਰ ਤੇ ਨਹੀਂ ਬਣ ਕੇ ਰਹਿ ਗਿਆ। ਇਹ ਸਵਾਲ ਵੀ ਖੜੇ ਕੀਤੇ ਜਾਣਗੇ ਔਰ ਇਸ ਦੇ ਉੱਤੇ ਡਿਬੇਟ ਹੋਏਗੀ ਸਾਡੀ ਕਾਨਫਰੰਸ ਦੇ ਵਿੱਚ। ਸਾਡੀ ਕਾਨਫਰੰਸ ਦੇ ਵਿੱਚ ਜਿਹੜੇ ਰਾਜਨੀਤਿਕ ਕੈਦੀਆਂ ਦੇ ਨਾਲ ਜੋ ਹਿੰਦੁਸਤਾਨ ਕਰ ਰਿਹਾ ਉਹਦੇ ਬਾਰੇ ਵੀ ਹੋਏਗੀ, ਔਰ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਨੌਜਵਾਨ ਗ੍ਰਿਫਤਾਰ ਨੇ, ਜੱਗੀ ਜੌਹਲ, ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਉੱਤੇ ਜਿਹੜੀ ਡਿਟੈਂਸ਼ਨਸ ਲਾਈਆਂ ਗਈਆਂ ਨੇ, ਜਿਹੜੀਆਂ ਇਲੀਗਲ ਨੇ, ਬਿਲਕੁਲ ਗੈਰ ਵਾਜਬ ਨੇ। ਸਰਾਸਰ ਉਹਨਾਂ ਨੌਜਵਾਨਾਂ ਦੇ ਨਾਲ ਧੱਕਾ ਨਹੀਂ ਹੈ, ਉਹਨਾਂ ਦੀ ਫੈਮਿਲੀਜ਼ ਦੇ ਨਾਲ ਧੱਕਾ ਹੈ, ਤੇ ਉਹਨਾਂ ਦੇ ਸਪੋਰਟਰਸ ਨਾਲ ਧੱਕਾ ਹੈ, ਉਹਨਾਂ ਦੇ ਫਾਲੋਅਰਸ ਨਾਲ ਧੱਕਾ ਹੈ, ਤੇ ਜਿਨ੍ਹਾਂ ਨੇ ਉਹਨਾਂ ਦੇ ਹੱਕ ਵਿੱਚ, ਜਿਵੇਂ ਇੰਜੀਨੀਅਰ ਰਸ਼ੀਦ ਹੈ, ਇਹਨਾਂ ਸਾਰਿਆਂ ਵੋਟਰਸ ਨੇ ਜਿਹੜਾ ਇਹਨਾਂ ਤੇ ਆਪਣਾ ਭਰੋਸਾ ਜਤਾਇਆ, ਉਹਨਾਂ ਨੂੰ ਵੀ ਉਹਨਾਂ ਦੇ ਭਰੋਸੇ ਤੋਂ ਮਹਿਰੂਮ ਰੱਖਣਾ ਹੈ। ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਮੇਅਰ ਜ਼ੋਹਰਾਨ ਮਮਦਾਨੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰਕੇ ਪ੍ਰਵਾਸੀਆਂ ਨੂੰ ਕਿਹਾ ਕਿ ਉਹਨਾਂ ਨੂੰ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮਸ ਇਨਫੋਰਸਮੈਂਟ ਦੇ ਏਜੰਟ ਨਾਲ ਗੱਲ ਕਰਨ ਜਾਂ ਉਹਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰਨ ਦਾ ਅਧਿਕਾਰ ਹੈ। ਮੇਅਰ ਮਮਦਾਨੀ ਨੇ ਸ਼ਹਿਰ ਦੇ 30 ਲੱਖ ਪ੍ਰਵਾਸੀਆਂ ਦੀ ਸੁਰੱਖਿਆ ਦਾ ਅਹਿਦ ਲੈਂਦਿਆਂ ਕਿਹਾ ਕਿ ਜੇ ਤੁਸੀਂ ਆਪਣੇ ਹੱਕਾਂ ਬਾਰੇ ਜਾਣਦੇ ਹੋ ਤਾਂ ਅਸੀਂ ਸਾਰੇ ਮਿਲ ਕੇ ICE ਦਾ ਟਾਕਰਾ ਕਰ ਸਕਦੇ ਹਾਂ। ਉਹਨਾਂ ਸਪਸ਼ਟ ਕੀਤਾ ਕਿ ਲੋਕ ਫੈਡਰਲ ਏਜੰਟ ਨਾਲ ਗੱਲ ਨਾ ਕਰਨ ਦਾ ਬਦਲ ਚੁਣ ਸਕਦੇ ਹਨ, ਉਹਨਾਂ ਦੀ ਵੀਡੀਓ ਬਣਾ ਸਕਦੇ ਹਨ, ਅਤੇ ਜੇ ਏਜੰਟ ਕੋਲ ਜੱਜ ਦਾ ਦਸਤਖਤ ਕੀਤਾ ਨਿਆਇਕ ਵਾਰੰਟ ਨਹੀਂ ਹੈ ਤਾਂ ਨਿੱਜੀ ਸਥਾਨ ਅੰਦਰ ਦਾਖਲ ਹੋਣ ਦੀ ਉਸ ਦੀ ਮੰਗ ਨਕਾਰ ਸਕਦੇ ਹਨ। ਉਹਨਾਂ ਕਿਹਾ ਕਿ ICE ਨੂੰ ਤੁਹਾਡੇ ਨਾਲ ਝੂਠ ਬੋਲਣ ਦੀ ਕਾਨੂੰਨੀ ਇਜਾਜ਼ਤ ਹੈ, ਪਰ ਤੁਹਾਨੂੰ ਚੁੱਪ ਰਹਿਣ ਦਾ ਹੱਕ ਹੈ। ਉਹਨਾਂ ਭਰੋਸਾ ਦਿੱਤਾ ਕਿ ਨਿਊਯਾਰਕ ਹਮੇਸ਼ਾ ਪ੍ਰਵਾਸੀਆਂ ਦਾ ਸਵਾਗਤ ਕਰੇਗਾ ਤੇ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਕਰੇਗਾ।
ਮੇਅਰ ਦਾ ਇਹ ਬਿਆਨ ਨਿਊਯਾਰਕ ਦੇ ਚਾਈਨਾ ਟਾਊਨ ਨੇੜੇ ਕੈਨਾਲ ਸਟਰੀਟ ਤੇ ICE ਵੱਲੋਂ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਤੋਂ ਹਫ਼ਤੇ ਬਾਅਦ ਆਇਆ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਕੀਤਾ ਸੀ। Last weekend, ICE attempted to raid Canal Street and detain our immigrant neighbors. As mayor, I'll protect the rights of every single New Yorker, and that includes the more than 3 million immigrants who call this city their home. But we can all stand up to ICE if you know your rights. If you encounter ICE, these are the things that every New Yorker should know. First, ICE cannot enter into private spaces like your home, school, or a private area of your workplace without a judicial warrant signed by a judge. That looks like this. If ICE does not have a judicial warrant signed by a judge, you have the right to say, I do not consent to entry, and the right to keep your door closed. Sometimes ICE will show you paperwork that looks like this and tell you that they have the right to arrest you. That is false. ICE is legally allowed to lie to you, but you have the right to remain silent. If you're being detained, you may always ask, am I free to go, repeatedly until they answer you. You are legally allowed to film ICE as long as you do not interfere with an arrest. It is important to remain calm during any interaction with ICE or law enforcement. Do not impede their investigation, resist arrest, or run. One last thing. New Yorkers have a constitutional right to protest. And when I'm mayor, we will protect that right. New York will always welcome immigrants. And I will fight each and every day to protect, support, and celebrate our immigrant brothers and sisters. ਅੰਮ੍ਰਿਤਸਰ ਸਥਿਤ ਸ਼੍ਰੀ ਅਕਾਲ ਤਖਤ ਸਾਹਿਬ ਨੇ ਕੇਂਦਰ ਸਰਕਾਰ ਵੱਲੋਂ ਮਨਾਏ ਜਾਣ ਵਾਲੇ ਵੀਰ ਬਾਲ ਦਿਵਸ ਦੇ ਨਾਮ ਤੇ ਗੰਭੀਰ ਇਤਰਾਜ਼ ਪ੍ਰਗਟ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਇਸ ਨੂੰ ਅਧਿਕਾਰਤ ਤੌਰ ਤੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਿੱਚ ਬਦਲਿਆ ਜਾਵੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮਾਂ ਹੇਠ ਸਕੱਤਰੇਤ ਨੇ ਇਹ ਵਿਸ਼ੇਸ਼ ਪੱਤਰ ਦੇਸ਼ ਦੀ ਸੰਸਦ ਵਿੱਚ ਮੌਜੂਦ ਸਾਰੇ ਸਿੱਖ ਸੰਸਦ ਮੈਂਬਰਾਂ ਨੂੰ ਭੇਜਿਆ ਹੈ। ਪੱਤਰ ਵਿੱਚ ਲਿਖਿਆ ਗਿਆ ਕਿ ਸਿੱਖ ਭਾਈਚਾਰਾ ਸਾਲ 2022 ਤੋਂ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਵੀਰ ਬਾਲ ਦਿਵਸ ਨਾਮ ਤੇ ਲਗਾਤਾਰ ਇਤਰਾਜ਼ ਕਰਦਾ ਆ ਰਿਹਾ ਹੈ। ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਪੱਤਰ ਅਕਾਲ ਤਖਤ ਸਾਹਿਬ ਨੂੰ ਪਹੁੰਚੇ ਹਨ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਸਰਕਾਰ ਸਿੱਖ ਭਾਵਨਾਵਾਂ ਅਨੁਸਾਰ ਇਸ ਨਾਮ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਿੱਚ ਬਦਲੇ। ਇਹ ਪੱਤਰ ਲੋਕ ਸਭਾ ਤੇ ਰਾਜ ਸਭਾ ਦੇ ਕੁੱਲ 14 ਸਿੱਖ ਸੰਸਦ ਮੈਂਬਰਾਂ ਨੂੰ ਭੇਜਿਆ ਗਿਆ, ਜਿਨ੍ਹਾਂ ਵਿੱਚ ਡਾਕਟਰ ਅਮਰ ਸਿੰਘ ਫਤਿਹਗੜ੍ਹ ਸਾਹਿਬ, ਗੁਰਜੀਤ ਸਿੰਘ ਅੰਮ੍ਰਿਤਸਰ, ਹਰਸਿਮਰਤ ਕੌਰ ਬਾਦਲ ਬਠਿੰਡਾ, ਮਾਲਵਿੰਦਰ ਸਿੰਘ ਅਨੰਦਪੁਰ ਸਾਹਿਬ, ਸੁਖਜਿੰਦਰ ਸਿੰਘ ਗੁਰਦਾਸਪੁਰ, ਵਿਕਰਮਜੀਤ ਸਿੰਘ ਰਾਜ ਸਭਾ, ਹਰਦੀਪ ਸਿੰਘ ਪੁਰੀ ਕੇਂਦਰੀ ਮੰਤਰੀ, ਹਰਭਜਨ ਸਿੰਘ ਰਾਜ ਸਭਾ ਅਤੇ ਹੋਰ ਸ਼ਾਮਿਲ ਹਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ਨੂੰ ਸੰਸਦ ਵਿੱਚ ਜ਼ੋਰਦਾਰ ਢੰਗ ਨਾਲ ਉਠਾਉਣ ਅਤੇ ਕੇਂਦਰ ਸਰਕਾਰ ਤੇ ਇਸ ਦਿਨ ਨੂੰ ਸਾਹਿਬਜ਼ਾਦੇ ਸ਼ਹੀਦੀ ਦਿਵਸ ਵਜੋਂ ਘੋਸ਼ਿਤ ਕਰਨ ਲਈ ਦਬਾਅ ਪਾਉਣ। ਪੱਤਰ ਦੇ ਅੰਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਮੰਗ ਸਿਰਫ ਨਾਮ ਬਦਲਣ ਲਈ ਨਹੀਂ ਹੈ, ਸਗੋਂ ਸਿੱਖ ਇਤਿਹਾਸ ਅਤੇ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਹੈ। ਅਕਾਲ ਤਖਤ ਸਕੱਤਰੇਤ ਨੇ ਕਿਹਾ ਕਿ ਇਹ ਪੱਤਰ ਸਾਰੇ ਸੰਸਦ ਮੈਂਬਰਾਂ ਨੂੰ ਉਹਨਾਂ ਦੇ ਅਧਿਕਾਰਤ ਈਮੇਲ ਪਤਿਆਂ ਰਾਹੀਂ ਭੇਜਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾਕਟਰ ਵਿਕਰਮਜੀਤ ਸਿੰਘ ਸਾਨੀ ਨੇ ਅੱਜ ਸੰਸਦ ਵਿੱਚ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਉੱਜੜ ਕੇ ਆਏ ਸਿੱਖਾਂ ਅਤੇ 1984 ਨਸਲਕੁਸ਼ੀ ਦੌਰਾਨ ਬੇਘਰ ਹੋਏ ਸਿੱਖਾਂ ਲਈ ਮੁੜ ਵਸੇਬੇ ਦਾ ਅਹਿਮ ਤੇ ਲੰਮੇ ਸਮੇਂ ਤੋਂ ਅਣਗੌਲਿਆ ਮੁੱਦਾ ਉਠਾਇਆ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਕਬੂਜ਼ਾ ਕਸ਼ਮੀਰ ਅਤੇ ਚੰਬਾ ਤੋਂ ਉੱਜੜੇ ਪਰਿਵਾਰਾਂ ਲਈ 2015 ਦੇ ਪੈਕੇਜ ਵਰਗੀ ਵਿਆਪਕ ਅਤੇ ਵਿਸ਼ੇਸ਼ ਯੋਜਨਾ ਵੀ ਫੌਰੀ ਲਿਆਵੇ, ਜਿਸ ਨਾਲ ਦੇਸ਼ ਭਰ ਦੇ ਸਾਰੇ ਬੇਘਰ ਹੋਏ ਸਿੱਖ ਪਰਿਵਾਰਾਂ ਲਈ ਪੱਕਾ ਮਕਾਨ, ਰੋਜ਼ੀ ਰੋਟੀ ਵਿੱਚ ਮਦਦ, ਵਿਦਿਅਕ ਸਹਾਇਤਾ ਅਤੇ ਹੁਨਰ ਵਿਕਾਸ ਦੀ ਸਹੂਲਤ ਦੇ ਕੇ ਉਹਨਾਂ ਦਾ ਅਸਲ ਮੁੜ ਵਸੇਬਾ ਯਕੀਨੀ ਬਣਾਇਆ ਜਾ ਸਕੇ। ਸਰਕਾਰ ਨੂੰ ਜੰਮੂ ਕਸ਼ਮੀਰ ਵਿੱਚ ਸਿੱਖਾਂ ਨੂੰ ਕਸ਼ਮੀਰੀ ਪੰਡਤਾਂ ਵਾਂਗ ਘੱਟ ਗਿਣਤੀ ਵਾਲੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਰੂਸ ਨਾਲ ਜੰਗ ਖਤਮ ਕਰਨ ਲਈ ਗੰਭੀਰ ਨਹੀਂ ਹਨ, ਕਿਉਂਕਿ ਉਹਨਾਂ ਹਾਲੇ ਤੱਕ ਸ਼ਾਂਤੀ ਯੋਜਨਾ ਤੇ ਦਸਤਖਤ ਨਹੀਂ ਕੀਤੇ ਹਨ। ਰੂਸ ਅਤੇ ਯੂਕਰੇਨ ਦਰਮਿਆਨ ਮਤਭੇਦ ਘਟਾਉਣ ਦੇ ਇਰਾਦੇ ਨਾਲ ਅਮਰੀਕੀ ਅਤੇ ਯੂਕਰੇਨੀ ਵਾਰਤਾਕਾਰਾਂ ਵਿਚਾਲੇ ਸ਼ਨੀਚਰਵਾਰ ਨੂੰ 3 ਦਿਨਾਂ ਗੱਲਬਾਤ ਮੁਕੰਮਲ ਹੋ ਗਈ। ਟਰੰਪ ਨੇ ਜ਼ੈਲੈਂਸਕੀ ਦੀ ਆਲੋਚਨਾ ਉਸ ਸਮੇਂ ਕੀਤੀ ਹੈ ਜਦੋਂ ਐਤਵਾਰ ਨੂੰ ਰੂਸ ਨੇ ਟਰੰਪ ਪ੍ਰਸ਼ਾਸਨ ਦੀ ਨਵੀਂ ਕੌਮੀ ਸੁਰੱਖਿਆ ਰਣਨੀਤੀ ਦਾ ਸਵਾਗਤ ਕੀਤਾ ਹੈ। ਉਧਰ ਰੂਸ ਯੂਕਰੇਨੀ ਊਰਜਾ ਟਿਕਾਣਿਆਂ ਤੋਂ ਇਲਾਵਾ ਸ਼ਹਿਰੀ ਇਲਾਕਿਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ, ਜਿਸ ਵਿੱਚ 4 ਜਣੇ ਮਾਰੇ ਗਏ। ਟਰੰਪ ਨੇ ਐਤਵਾਰ ਨੂੰ ਕਿਹਾ ਕਿ ਮੈਨੂੰ ਥੋੜੀ ਨਿਰਾਸ਼ਾ ਹੈ ਕਿ ਰਾਸ਼ਟਰਪਤੀ ਜ਼ੈਲੈਂਸਕੀ ਨੇ ਹਾਲੇ ਤੱਕ ਸ਼ਾਂਤੀ ਖਰੜਾ ਪੜਿਆ ਨਹੀਂ ਹੈ। ਜਾਪਦਾ ਹੈ ਕਿ ਰੂਸ ਨੂੰ ਇਸ ਨਾਲ ਕੋਈ ਦਿੱਕਤ ਨਹੀਂ, ਪਰ ਇਹ ਪੱਕਾ ਨਹੀਂ ਹੈ ਕਿ ਜ਼ੈਲੈਂਸਕੀ ਨੂੰ ਇਹ ਠੀਕ ਲੱਗੇ। ਜ਼ੈਲੈਂਸਕੀ ਦੀ ਟੀਮ ਨੂੰ ਇਹ ਯੋਜਨਾ ਪਸੰਦ ਹੈ, ਪਰ ਉਹ ਖੁਦ ਇਸ ਨੂੰ ਪੜ੍ਹਨ ਲਈ ਤਿਆਰ ਨਹੀਂ।
ਉਂਝ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਅਮਰੀਕਾ ਦੀ ਯੋਜਨਾ ਨੂੰ ਜਨਤਕ ਤੌਰ ਤੇ ਮਨਜ਼ੂਰੀ ਨਹੀਂ ਦਿੱਤੀ ਹੈ। ਜੈਲੇਂਸਕੀ ਨੇ ਸ਼ਨੀਚਰਵਾਰ ਨੂੰ ਕਿਹਾ ਸੀ ਕਿ ਉਹ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਵਾਲੇ ਵਫਦ ਤੋਂ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਸੋਸ਼ਲ ਮੀਡੀਆ ਤੇ ਲਿਖਿਆ ਕਿ ਯੂਕਰੇਨ ਸ਼ਾਂਤੀ ਲਈ ਅਮਰੀਕਾ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਜਾਰੀ ਰੱਖਣ ਲਈ ਵਚਨਬੱਧ ਹੈ। ਇਸੇ ਦੌਰਾਨ ਰੂਸ ਵੱਲੋਂ ਯੂਕਰੇਨ ਤੇ ਮਿਜ਼ਾਈਲ ਅਤੇ ਡਰੋਨ ਹਮਲੇ ਲਗਾਤਾਰ ਜਾਰੀ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਤੋਂ ਆਉਣ ਵਾਲੇ ਚੌਲਾਂ ਅਤੇ ਕੈਨੇਡਾ ਤੋਂ ਆਉਣ ਵਾਲੀ ਖਾਦ ਤੇ ਵਾਧੂ ਟੈਰਿਫ ਲਗਾਉਣ ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੀਆਂ ਸਸਤੀਆਂ ਚੀਜ਼ਾਂ ਅਮਰੀਕੀ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਟਰੰਪ ਨੇ ਵਾਈਟ ਹਾਊਸ ਵਿਖੇ ਕਿਸਾਨਾਂ ਲਈ ਨਵੀਂ ਵਿੱਤੀ ਸਹਾਇਤਾ ਦਾ ਐਲਾਨ ਕਰਦੇ ਹੋਏ ਇਹ ਬਿਆਨ ਦਿੱਤਾ। ਟਰੰਪ ਨੇ ਕਿਹਾ ਕਿ ਭਾਰਤ, ਵੀਅਤਨਾਮ ਅਤੇ ਥਾਈਲੈਂਡ ਵਰਗੇ ਦੇਸ਼ ਅਮਰੀਕਾ ਨੂੰ ਬਹੁਤ ਸਸਤੇ ਚੌਲ ਵੇਚ ਰਹੇ ਹਨ, ਜਿਸ ਨਾਲ ਇੱਥੇ ਕਿਸਾਨਾਂ ਦੀ ਆਮਦਨ ਘਟ ਰਹੀ ਹੈ। ਉਨ੍ਹਾਂ ਇਸ ਨੂੰ ਡੰਪਿੰਗ ਕਿਹਾ ਅਤੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਟਰੰਪ ਨੇ ਆਪਣੇ ਵਿੱਤ ਮੰਤਰੀ ਤੋਂ ਇਹ ਵੀ ਪੁੱਛਿਆ ਕਿ ਕੀ ਭਾਰਤ ਨੂੰ ਚੌਲਾਂ ਤੇ ਕੋਈ ਛੋਟ ਮਿਲੀ ਹੈ। ਮੰਤਰੀ ਨੇ ਕਿਹਾ ਕਿ ਇਸ ਸਮੇਂ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਸਮਝੌਤੇ ਤੇ ਗੱਲਬਾਤ ਚੱਲ ਰਹੀ ਹੈ। ਟਰੰਪ ਨੇ ਇਹ ਵੀ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਅਮਰੀਕਾ ਕੈਨੇਡਾ ਤੋਂ ਆਯਾਤ ਕੀਤੀ ਜਾਣ ਵਾਲੀ ਖਾਦ ਤੇ ਸਖਤ ਟੈਰਿਫ ਲਗਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀ ਖਾਦ ਕੈਨੇਡਾ ਤੋਂ ਆਉਂਦੀ ਹੈ। ਜੇ ਬਹੁਤ ਸਸਤੀ ਹੋ ਜਾਂਦੀ ਹੈ ਤਾਂ ਅਸੀਂ ਇਸ ਤੇ ਸਖਤ ਟੈਰਿਫ ਲਗਾਵਾਂਗੇ। ਕੈਨੇਡਾ ਅਮਰੀਕਾ ਨੂੰ ਪੋਟਾਸ਼ ਖਾਦ ਦਾ ਸਭ ਤੋਂ ਵੱਡਾ ਸਪਲਾਇਰ ਹੈ। ਹੁਣ ਤੱਕ ਇਸ ਨੂੰ ਵਪਾਰ ਸਮਝੌਤੇ ਦੁਆਰਾ ਸੁਰੱਖਿਅਤ ਰੱਖਿਆ ਗਿਆ ਹੈ। ਅਮਰੀਕਾ ਵਿੱਚ ਮਹਿੰਗਾਈ ਅਤੇ ਵਧਦੀਆਂ ਕੀਮਤਾਂ ਟਰੰਪ ਤੇ ਦਬਾਅ ਵਧਾ ਰਹੀਆਂ ਹਨ। ਕਿਸਾਨ ਵੀ ਵਧਦੀਆਂ ਲਾਗਤਾਂ ਦਾ ਸਾਹਮਣਾ ਕਰ ਰਹੇ ਹਨ। ਖਾਦ ਤੇ ਇੱਕ ਨਵਾਂ ਟੈਰਿਫ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੋਰ ਵਧਾ ਸਕਦਾ ਹੈ। ਅਮਰੀਕਾ ਨੇ ਹਾਲ ਹੀ ਵਿੱਚ ਪੋਟਾਸ਼ ਅਤੇ ਫਾਸਫੇਟ ਨੂੰ ਉਹਨਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਖਣਿਜਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ, ਪਰ ਕਿਸਾਨ ਅਜੇ ਵੀ ਇਸ ਬਾਰੇ ਚਿੰਤਤ ਹਨ।